ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਹੁਣ ਗੱਲ ਸੋਚਣ ਵਾਲੀ ਹੈ। ਫਿਲਹਾਲ ਮੈਨੂੰ ਇਹ ਸੋਚਣ ਦਿਓ ਕਿ ਗੱਲ ਕਿਹੜੀ ਹੈ ਜਿਸ ਦੇ ਉੱਤੇ ਸੋਚਣਾ ਜ਼ਰੂਰੀ ਹੈ, ਤੇ ਸੋਚਣ ਲਈ ਕੋਈ ਸੋਚ ਵੀ ਹੋਣੀ ਜ਼ਰੂਰੀ ਹੈ। ਹੁਣ ਤੁਸੀਂ ਇਹ ਵੇਖ ਲਓ ਕਿ ਕੱਲ ਮੈਨੂੰ ਮਿਲ ਗਿਆ ਬੇਲੀ ਗਹੂਰਾ ਪਹਿਲਵਾਨ, ਸੋਚਾਂ ਵਿੱਚ ਡੁੱਬਿਆ, ਅਹੀਂ ਠਮਾ ਠਮ ਜਾ ਰਿਹਾ ਪਹਿਲਵਾਨ ਹੋ ਰਹੀ ਜਨਾਬ, ਪਰਵਾਹੀ ਕੋਈ ਨਹੀਂ, ਭਾਵੇਂ ਰੇਹੜੀ ਜਾ ਵਜਣ ਤੇ ਭਾਵੇਂ ਕਿਸੇ ਜਿਹੜਾ ਸਾਈਕਲ ਜਾ ਵਜਣ। ਉਹ ਮੈਂ ਕਿਹਾ ਭਲਵਾਨ ਜੀ ਗੱਲ ਕੀ ਹੋਈ? ਆਖਿਆ ਮੈਂ ਗੱਲ ਸੋਚ ਰਿਹਾ, ਗੱਲ ਸੋਚਣ ਦੀ ਹੈ। ਮੈਂ ਕਿਹਾ ਗੱਲ ਸੁਣੋ। ਉਹ ਭਲਵਾਨ ਜੀ ਅਸੀਂ ਵੀ ਪਿਛਲੇ ਕਈ ਵਰਿਆਂ ਤੋਂ, ਕਈ ਸਾਲਾਂ ਤੋਂ ਜਦੋਂ ਦਾ ਹੋਸ਼ ਸੰਭਾਲਿਆ ਅਸੀਂ ਵੀ ਲੱਭਦੇ ਫਿਰ ਰਹੇ ਹਾਂ, ਸੋਚਦੇ ਫਿਰ ਰਹੇ ਹਾਂ, ਤੁਸੀਂ ਦੱਸੋ ਤੁਹਾਨੂੰ ਕੀ ਸਮੱਸਿਆ ਹੈ? ਕਹਿੰਦਾ ਯਾਰ ਤੂੰ ਤੇ ਅੱਜ ਕੱਲ੍ਹ ਲੱਭਦਾ ਫਿਰਦਾ ਹੈ ਕਿ ਮੈਂ ਪਿਛਲੇ 75 ਸਾਲਾਂ ਤੋਂ ਇੱਕ ਬੰਦਾ ਲੱਭਦਾ ਫਿਰ ਰਿਹਾ। ਮੈਂ ਕਿਹਾ ਕਿਹੜਾ ਬੰਦਾ? ਕਹਿੰਦਾ ਮੈਂ ਉਹ ਬੰਦਾ ਲੱਭਦਾ ਫਿਰ ਰਿਹਾ ਜਿਹਨੇ ਗ੍ਰਾਮਰ ਦੀਆਂ ਕਿਤਾਬਾਂ ਦੇ ਵਿੱਚ ਤੇ ਉਰਾਂ ਪਰਾਂ ਤੇ ਪਤਾ ਨਹੀਂ ਡਿਕਸ਼ਨਰੀਆਂ ਦੇ ਵਿੱਚ ਜਿਹੜਾ ਲਿਖਿਆ ਹੈ ਕਿ ਸਭ ਠੀਕ ਹੈ, ਸਭ ਅੱਛਾ ਹੈ, ਕਿ ਜਿਸ ਬੰਦੇ ਨੇ ਇਹ ਜੁਮਲਾ ਘੜਿਆ ਮੈਂ ਸੋਟਾ ਲੈ ਕੇ ਪਿਛਲੇ 75 ਸਾਲਾਂ ਤੋਂ ਉਹਨੂੰ ਲੱਭਦਾ ਫਿਰ ਰਿਹਾ। ਉਹ ਮੈਂ ਕਿਹਾ ਇਹ ਸ਼ਰੀਫਾਨਾ ਜਾਂ ਬੇਜ਼ਰਰ ਜਿਹਾ ਜੁਮਲਾ ਹੈ ਕਿ ਸਭ ਅੱਛਾ ਹੈ, ਸਭ ਠੀਕ ਹੈ, ਇਹਦਾ ਤੇਰੀ ਸਿਹਤ ਨਾਲ ਕੀ ਫਰਕ ਪੈਂਦਾ ਜਿਹੜਾ? ਉਹ ਕਹਿੰਦਾ ਮੇਰੀ ਸਿਹਤ ਨਾਲ? ਉਹ ਯਾਰ ਨਿਆਣੇ ਮੇਰੇ ਭੁੱਖੇ ਬੈਠੇ ਨੇ, ਉਹਨਾਂ ਦੀ ਸਕੂਲ ਦੀ ਫੀਸ ਕੋਈ ਨਹੀਂ, ਪਾਕਟ ਮਨੀ ਦੇ ਪੈਸੇ ਕੋਈ ਨਹੀਂ, ਟੀਵੀ ਖੋਲੋ ਤੇ ਆਵਾਜ਼ ਆਉਂਦੀ ਹੈ, ਅਨਾਉਂਸਰ ਸਾਹਿਬ ਕਹਿੰਦੇ ਸਲਾਮ ਅਲੈਕੁਮ ਜਨਾਬ ਭਾਜੀ ਸਭ ਅੱਛਾ ਹੈ। ਰੇਡੀਓ ਖੋਲੋ, ਉੱਥੇ ਅਨਾਉਂਸਰ ਸਾਹਿਬ ਕਹਿੰਦੇ ਨੇ ਸਲਾਮ ਅਲੈਕੁਮ ਭਾਜੀ ਸਭ ਠੀਕ ਹੈ। ਮੈਨੂੰ ਦੱਸੋ ਇਹ ਜੁਮਲਾ ਕਿਸ ਨੇ ਘੜਿਆ, ਕਿਉਂ ਗ੍ਰਾਮਰ 'ਚ ਪਾਇਆ, ਕਿਉਂ ਜਿਹੜਾ ਇਹ ਡਿਕਸ਼ਨਰੀ 'ਚ ਪਾਇਆ ਯਾਰ? ਉਹ ਬੰਦਾ ਦੱਸੋ। ਉਹ ਮੈਂ ਕਿਹਾ ਛੱਡ ਯਾਰ, ਬਰੀਕ ਜਿਹੀਆਂ ਗੱਲਾਂ ਨੇ, ਹਾਈਜੈਂਟਰੀ ਦੀ ਗੱਲਾਂ, ਆਪਾਂ ਕੀ ਲੈਣਾ, ਇਹ ਦਾਨਸ਼ੂਰ ਕਿਸਮ ਦੇ ਲੋਕਾਂ ਦਾ ਮਸਲਾ ਹੈ। ਨਹੀਂ ਯਾਰ, ਘਰ ਵਿੱਚ ਇੱਕੋ ਤਾਂ ਟੀਵੀ ਹੈ, ਬੰਦਾ ਸਾਰਾ ਦਿਨ ਬੰਦਾ ਜ਼ੀਰੋ ਖਾਰ ਹੁੰਦਾ ਫਿਰਦਾ, ਨੌਕਰੀਆਂ ਲੱਭਦਾ, ਨੌਕਰੀਆਂ ਲੱਭਦੀਆਂ ਨਹੀਂ ਜਿਹੜੀਆਂ। ਤੇ ਘਰ ਆ ਕੇ ਟੀਵੀ ਖੋਲੋ, ਉਧਰੋਂ ਬੇਗਮ ਕਹਿੰਦੀ ਹੈ ਚੁੱਲ੍ਹੇ ਵਿੱਚ ਲੱਕੜਾਂ ਕੋਈ ਨਹੀਂ, ਗੈਸ ਲਈ ਪੈਸੇ ਕੋਈ ਨਹੀਂ, ਗੰਢੇ ਕੋਈ ਨਹੀਂ, ਅਦਰਕ ਕੋਈ ਨਹੀਂ, ਟਮਾਟਰ ਕੋਈ ਨਹੀਂ। ਉਹ ਇੱਕ ਹਾਂਡੀ ਤੁਸੀਂ ਪਕਾਉਣ ਲੱਗੋ ਯਾਰ, ਕੋਈ 500 ਰੁਪਈਏ ਦੀ ਹਾਂਡੀ ਪੈਂਦੀ ਹੈ, ਤੇ 500 ਰੁਪਈਏ ਵਿੱਚ ਤੁਸੀਂ ਆਪਣਾ ਜਿਹੜਾ ਹੈ ਬੈਠੇ ਨਹੀਂ ਬਾਹਰ ਆਪਣੇ ਜਿਹਨੂੰ ਆਉਂਦੇ ਪ੍ਰੈਸ ਕਲੱਬ ਦੇ ਬਾਹਰ, ਉਹ ਵਿਚਾਰੇ ਇੱਕ ਰੋਟੀ ਦੀ ਖਾਤਰ 500-500 ਰੁਪਈਏ ਵਿੱਚ ਤਾਂ ਨਿਆਣਾ ਵੇਚਦੇ ਬੈਠੇ ਨੇ ਜਿਹੜਾ। ਤੇ ਘਰ ਵੜ ਕੇ ਜਦੋਂ ਟੀਵੀ ਖੋਲੋ ਉਦੋਂ ਜਿਹੜਾ ਬ੍ਰੇਕਿੰਗ ਨਿਊਜ਼ ਚੱਲ ਰਹੀ ਹੁੰਦੀ ਹੈ ਸਭ ਠੀਕ ਹੈ, ਉਧਰੋਂ ਐਂਕਰ ਸਾਹਿਬ ਫਰਮਾ ਰਹੇ ਹੁੰਦੇ ਨੇ ਸਭ ਅੱਛਾ ਹੈ, ਉਧਰੋਂ ਜਿਹੜੇ ਉਹ ਬੈਠੇ ਹੁੰਦੇ ਨੇ ਜਿਹਨੂੰ ਸੀਨੀਅਰ ਤਜਜ਼ੀਆਕਾਰ ਕਹਿੰਦੇ ਨੇ, ਉਹ ਅੱਧੇ ਕੁ ਕਹਿੰਦੇ ਨੇ ਕਿ ਸਾਡੀ ਹੁਕੂਮਤ ਆਏਗੀ, ਸਾਡੀ ਪਾਰਟੀ ਆਏਗੀ ਤਾਂ ਸਭ ਅੱਛਾ ਹੋ ਜਾਏਗਾ। ਫਿਲਹਾਲ ਸਭ ਅੱਛਾ ਨਹੀਂ ਹੈ। ਉਹਦੇ ਇੱਕ ਇਸ ਪਾਸੇ ਬੈਠੇ ਹੁੰਦੇ ਨੇ, ਉਹ ਕਹਿੰਦੇ ਜਦੋਂ ਸਾਡੀ ਪਾਰਟੀ ਆਏਗੀ, ਸਾਡੀ ਹੁਕੂਮਤ ਆਏਗੀ ਤੇ ਉਦੋਂ ਤੇ ਕਮਾਲ ਹੋ ਜਾਏਗਾ। ਉਧਰੋਂ ਉਸ ਪਾਸੇ ਜਿਹੜੇ ਬੈਠੇ ਨੇ ਉਹ ਕਹਿੰਦਾ ਸਾਡੀ ਹੁਕੂਮਤ ਹੈ, ਸਾਰਾ ਅੱਛਾ ਹੈ, ਸਭ ਠੀਕ ਹੈ। ਯਕੀਨ ਨਹੀਂ ਆਉਂਦਾ ਅਖਬਾਰ ਚੁੱਕ ਕੇ ਵੇਖ ਲਓ, ਟੀਵੀ ਖੋਲ ਕੇ ਵੇਖ ਲਓ, ਰੇਡੀਓ ਲਾ ਕੇ ਵੇਖ ਲਓ। ਕਹਿੰਦਾ ਯਾਰ ਰੋਟੀ 10 ਦੀ ਅੱਧ-ਪਾ ਦੀ ਸਰਕਾਰੀ ਤੌਰ 'ਤੇ ਲੱਭਣੀ ਚਾਹੀਦੀ ਹੈ। ਤੰਦੂਰ 'ਤੇ ਜਾਓ ਤੇ ਛਟਾਕ ਦੀਆਂ 2 ਰੋਟੀਆਂ ਬਣੀਆਂ ਹੁੰਦੀਆਂ ਨੇ ਤੇ ਰੁਪਈਆ ਕਿੰਨੇ ਲੈਂਦਾ? 12। ਘਰ ਆ ਕੇ ਉਹਨੂੰ ਬੁਰਕੀ ਨੂੰ ਤੋੜਨ ਦੀ ਕੋਸ਼ਿਸ਼ ਕਰੋ ਤਾਂ ਸਮਝ ਆਉਂਦੀ ਹੈ ਕਿ ਪੂਰੀ ਰੋਟੀ ਦੀ ਇੱਕੋ ਹੀ ਬੁਰਕੀ ਬਣ ਸਕਦੀ ਹੈ, ਅੱਧੀ ਆਪ ਖਾਓ ਤੇ ਅੱਧੀ ਭਾਵੇਂ ਸਜਾ ਕੇ ਰੱਖ ਲਓ। ਤੇ ਟੀਵੀ ਖੋਲੋ ਤੇ ਉਸੇ ਚੱਲ ਰਿਹਾ ਹੁੰਦਾ ਸਭ ਠੀਕ ਹੈ, ਸਭ ਅੱਛਾ ਹੈ। ਇਹ ਕੀ ਹੈ? ਮੈਨੂੰ ਆਪਣੇ ਨਿਆਣਿਆਂ ਲਈ ਮੁਤਵਾਜ਼ਨ ਖੁਰਾਕ ਚਾਹੀਦੀ ਹੈ, ਅੱਛੀ ਤਾਲੀਮ ਚਾਹੀਦੀ ਹੈ, ਉਹਨਾਂ ਦੀ ਸਿਹਤ ਦੀ ਸਹੂਲੀਅਤ ਚਾਹੀਦੀਆਂ ਨੇ। ਪਰ ਇੱਥੇ ਤਾਂ ਯਾਰ ਜੇਬਾਂ ਜੀ ਕੁਛ ਨਹੀਂ, ਜੇਬਾਂ ਖਾਲੀ ਨੇ, ਰੋਟੀ ਕੋਈ ਨਹੀਂ, ਰੁਜ਼ਗਾਰ ਕੋਈ ਨਹੀਂ। ਤੇ ਜਿਨ੍ਹਾਂ ਕੋਲ ਹੈ ਉਹ ਸਾਡੇ ਰੰਗਿਆਂ ਨੂੰ ਇਨਸਾਨ ਸਮਝਣ ਲਈ ਤਿਆਰ ਕੋਈ ਨਹੀਂ।
ਤੇ ਜਿਹੜੇ ਇਹ ਰਿਆਸਤੀ ਵਸੀਲੇ ਦੇ ਸਕਦੇ ਨੇ ਉਹਨਾਂ ਨੂੰ ਆਪਣੇ ਢਿੱਡ ਭਰਨ ਤੋਂ ਟਾਈਮ ਹੀ ਕੋਈ ਨਹੀਂ ਯਾਰ। ਤੇ ਸਾਡੇ ਲਈ ਤੇ ਭੁੱਖ ਲੱਗੀ ਹੈ, ਟੀਵੀ ਖੋਲੋ, ਜਦੋਂ ਫਰਮਾਏ ਸਭ ਅੱਛਾ ਹੈ, ਪਾਣੀ ਦਾ ਗਲਾਸ ਚੁੱਕੋ, ਅਵਲ ਤੇ ਸਾਫ਼ ਪਾਣੀ ਵੀ ਨਸੀਬ ਕੋਈ ਨਹੀਂ ਹੁੰਦਾ, ਜਿਹੜਾ ਟੈਂਕੀ ਵਾਲਾ ਪਾਣੀ ਜਿਹੜਾ ਗਲਾਸ ਪਾਓ, ਪੀਓ, ਅੰਦਰ ਸੁੱਟੋ ਔਰ ਟੀਵੀ ਤੇ ਸੁਣੋ ਸਭ ਅੱਛਾ ਹੈ। ਨਿਆਣੇ ਜਿਹੜੇ ਨੇ ਉਹ ਬਾਹਰ ਕਿਸੇ ਕੋ ਖੁਨੇ ਸੁਕਾ ਕੇ ਆਏ ਹੋਣ ਜਾਂ ਕਿਸੇ ਦੇ ਖੁਨੇ ਸੇਕ ਕੇ ਆਏ ਹੋਣ ਤੇ ਥਾਣਾ ਵਾਲਾ ਤੁਹਾਨੂੰ ਫੜ ਕੇ ਲੈ ਜਾਏ ਔਰ ਤੁਹਾਡੇ ਤੇ ਕੋਈ ਉਹ ਪੁਰਾਣੀਆਂ ਚੋਰੀਆਂ ਦੇ ਮੁਕੱਦਮੇ ਪਾ ਦੇ ਤੇ ਉੱਥੇ ਵੀ ਟੀਵੀ ਤੇ ਚੱਲ ਰਿਹਾ ਹੁੰਦਾ ਸਭ ਠੀਕ ਹੈ, ਸਭ ਅੱਛਾ ਹੈ। ਉਂਝ ਬੰਦੇ ਦੀ ਭਾਵੇਂ ਛਤਰੌਲ ਦੇ ਨਾਲ ਜਿਹੜਾ ਬੰਦੇ ਦਾ ਹੁਲੀਆ ਵਿਗਾੜ ਦੇਣ, ਸ਼ਕਲਾਂ ਵਿਗਾੜ ਦੇਣ, ਤੇ ਟੀਵੀ ਤੇ ਚੱਲ ਰਿਹਾ ਹੁੰਦਾ ਸਭ ਅੱਛਾ ਹੈ। ਇਹ ਕੀ ਹੈ? ਇਹ ਅਸਲ ਮੁਜਰਮ ਉਹ ਸ਼ਖਸੀਅਤ ਹੈ ਜਿਹਨੇ ਜੁਮਲਾ ਘੜਿਆ ਕਿ ਸਭ ਠੀਕ ਹੈ। ਹੁਣ ਮੈਂ ਸਭ ਤੋਂ ਪਹਿਲਾਂ ਤਾਂ ਉਹ ਭਾਈ ਨੂੰ ਕਹਿਣਾ ਹੈ ਕਿ ਭਾਈ ਇਹ ਸਭ ਨੂੰ ਵੱਖਰਾ ਕਰ, ਅੱਛੇ ਨੂੰ ਵੱਖਰਾ ਕਰ, ਏ ਨੂੰ ਵੱਖਰਾ ਕਰ, ਇਹ ਸਭ ਠੀਕ ਦੇ ਵਿੱਚੋਂ ਸਭ ਨੂੰ ਕੱਢ ਦੇ, ਠੀਕ ਨੂੰ ਪਾਸੇ ਕਰ ਦੇ, ਏ ਨੂੰ ਫਿਰ ਕੱਢ ਦੇ। ਇਸ ਲਈ ਕਿ ਜਦੋਂ ਸਭ ਅੱਛਾ ਹੋਏਗਾ ਤੇ ਦੱਸਣ ਦੀ ਲੋੜ ਹੀ ਨਹੀਂ ਪੈਣੀ ਯਾਰ, ਸਾਰਾ ਕੁਝ ਪਤਾ ਲੱਗਾ ਹਾਂ ਵੀ ਸਭ ਠੀਕ ਹੈ, ਕੰਮ ਟੈਟ ਹੈ। ਜੇ ਸਾਰਾ ਕੁਝ ਠੀਕ ਹੋਏਗਾ ਤੇ ਮੂੰਹ ਪਤਾ ਲੱਗ ਜਾਏਗਾ, ਸ਼ਕਲੋਂ ਪਤਾ ਲੱਗ ਜਾਏਗਾ, ਵੇਲੇ ਤੋਂ ਪਤਾ ਲੱਗ ਜਾਏਗਾ, ਉਹਦੀ ਹਾਲਤ ਤੋਂ ਪਤਾ ਲੱਗ ਜਾਏਗਾ ਕਿ ਸਭ ਠੀਕ ਹੈ। ਲੇਕਿਨ ਇਹ ਇੱਕ ਨਫਸਿਆਤੀ ਖੇਡ ਹੈ। ਭੁੱਖੇ ਨੂੰ ਰੋਟੀ ਨਾ ਦਿਓ, ਉਹਨੂੰ ਵੇਖੋ ਇਹ ਚੰਨ ਜਿਹੜਾ ਹੈ ਇਹ ਰੋਟੀ ਵਰਗਾ ਗੋਲ ਹੈ, ਇਹਨੂੰ ਵੇਖ ਤੇ ਇਹਦੀ ਚਾਨਣੀ ਨੂੰ ਖਾ ਕੇ ਸੌਂ ਜਾ। ਬਹੁਤੀ ਭੁੱਖ ਲੱਗੇ ਤੇ ਅਖਬਾਰ 'ਚ ਰੋਟੀ ਦੀ ਤਸਵੀਰ ਛਪਦੀ ਉਹ ਵੇਖ ਤੇ ਸਮਝ ਤੇਰਾ ਢਿੱਡ ਭਰ ਜਾਏਗਾ। ਜੇ ਯਕੀਨ ਨਹੀਂ ਆਉਂਦਾ ਤੇ ਰੇਡੀਓ ਖੋਲ, ਆਵਾਜ਼ ਆਏਗੀ ਸਭ ਠੀਕ ਹੈ, ਟੀਵੀ ਖੋਲ, ਆਵਾਜ਼ ਆਏਗੀ ਸਭ ਅੱਛਾ ਹੈ। ਯਾਰ ਹੁਣ ਦੱਸੋ, ਬੰਦਾ ਭਾਵੇਂ ਪੋਹ ਦੇ ਵਿੱਚ ਜਿਹੜਾ ਕੱਛਾ ਪਾ ਕੇ ਬੈਠਾ ਹੋਵੇ ਤੇ ਫਰਨਾਉਸਰ ਮਾਰ ਰਿਹਾ ਸਭ ਅੱਛਾ ਹੈ, ਬੰਦਾ ਕੀ ਕਰੇ ਜਿਹੜਾ ਉਹਦੇ 'ਚ। ਤੇ ਮੈਂ ਆਖਰ ਇਸ ਨਤੀਜੇ ਤੇ ਪਹੁੰਚਿਆ ਕਿ ਉਸ ਭਾਈ ਨੂੰ ਫੜੋ ਜਿਹਨੇ ਇਹ ਜੁਮਲਾ ਘੜਿਆ ਕਿ ਸਭ ਅੱਛਾ ਹੈ, ਸਭ ਠੀਕ ਹੈ, ਔਰ ਉੱਥੋਂ ਇਹ ਜੁਮਲਾ ਪਤਾ ਨਹੀਂ ਕਿੱਥੋਂ ਪੁਰਸਰਾਰ ਤਰੀਕੇ ਨਾਲ ਗੋਰਖ ਧੰਦਿਆਂ 'ਚੋਂ, ਸੁਰੰਗਾਂ 'ਚੋਂ, ਉਰਾਂ ਪਰਾਂ ਘੁੰਮਾ ਕੇ ਜਿਹੜਾ ਉਹ ਪਿਛਲੇ 75 ਸਾਲਾਂ ਤੋਂ ਸਾਡੇ ਆ ਗੂੰਜੀ ਜਾ ਰਿਹਾ। ਜਿਹੜਾ ਆਉਂਦਾ ਸਭ ਅੱਛਾ ਹੈ, ਸਭ ਠੀਕ ਹੈ, ਜਿਹੜੇ ਉੱਚ ਟੀਸੀ ਨਹੀਂ ਹੁੰਦੇ, ਕੁਰਸੀ ਥੱਲੇ ਨਹੀਂ ਹੁੰਦੀ, ਉਹ ਰੌਲਾ ਪਾਈ ਜਾਂਦੇ ਭਾਜੀ ਕੁਝ ਵੀ ਠੀਕ ਨਹੀਂ, ਭਾਜੀ ਕੁਝ ਵੀ ਅੱਛਾ ਨਹੀਂ। ਅਗਲੇ ਆ ਜਾਂਦੇ ਨੇ ਸਭ ਅੱਛਾ ਹੈ, ਸਭ ਠੀਕ ਹੈ। ਜਿਹੜੇ ਨਹੀਂ ਕੁਰਸੀ ਤੇ ਬੈਠੇ ਉਹ ਕਹਿੰਦੇ ਨਹੀਂ ਭਾਜੀ ਕੁਝ ਵੀ ਠੀਕ ਨਹੀਂ, ਕੁਝ ਵੀ ਅੱਛਾ ਨਹੀਂ। ਯਾਰ ਤਾਂ ਬਿਹਤਰ ਇਹ ਨਹੀਂ ਕਿ ਉਸ ਭਾਈ ਨੂੰ ਫੜੋ, ਉਹਨੂੰ ਕਿ ਭਾਈ ਆਪਣੇ ਅਲਫਾਜ਼ ਵਾਪਸ ਲੈ, ਸਭ ਅੱਛਾ ਹੈ ਇਹ ਵੀ ਡਿਕਸ਼ਨਰੀ ਚੋਂ ਕੱਢ, ਇਹਨੂੰ ਗ੍ਰਾਮਰ ਚੋਂ ਖਾਰਜ ਕਰ, ਸਭ ਠੀਕ ਹੈ ਇਹਨੂੰ ਡਿਕਸ਼ਨਰੀ ਚੋਂ ਕੱਢ, ਗ੍ਰਾਮਰ ਚੋਂ ਖਾਰਜ ਕਰ। ਤੇ ਇੱਥੇ ਸਭ ਅੱਛਾ ਹੈ, ਸਭ ਠੀਕ ਹੈ ਇਹਨੂੰ ਫੋਸ਼ ਕਰਾਰ ਦੇ ਕੇ ਇਸ ਦੇ ਉੱਤੇ ਪਾਬੰਦੀ ਲਾਤੀ ਜਾਏ। ਜਿਵੇਂ ਰੋਟੀ ਦਾ ਨਾਂ ਲੈਣਾ ਬੜਾ ਫੋਸ਼ ਕੰਮ ਗਿਣਿਆ ਜਾਂਦਾ ਹੈ, ਬੇਰੁਜ਼ਗਾਰ ਦਾ ਰੁਜ਼ਗਾਰ ਮੰਗਣਾ ਇੰਤਹਾਈ ਸਮਾਜ ਦੁਸ਼ਮਣੀ ਦਾ ਕੰਮ ਸਮਝਿਆ ਜਾਂਦਾ ਹੈ। ਮਾੜਾ ਬੰਦਾ ਜਿਹੜਾ ਦਵਾਈ ਨਹੀਂ ਲੈ ਸਕਦਾ, ਜੇ ਉਹ ਦਵਾਈ ਲਈ ਦਾਦ ਫਰਿਆਦ ਕਰਦਾ ਹੈ ਤੇ ਉਸ ਨੂੰ ਇੰਤਹਾਈ ਖਤਰਨਾਕ ਕਿਸਮ ਦਾ ਮੁਜਰਮ ਸਮਝਿਆ ਜਾਂਦਾ ਹੈ। ਤੇ ਟੀਵੀ ਖੋਲੋ ਸਭ ਅੱਛਾ ਹੈ, ਰੇਡੀਓ ਖੋਲੋ ਸਭ ਠੀਕ ਹੈ। ਯਾਰ ਗਲਤ ਕੀ ਹੈ, ਗੈਰ ਅੱਛਾ ਕੀ ਹੈ? ਫਿਰ ਤੇ ਅਸੀਂ ਅੱਛੇ ਨਹੀਂ ਹਾਂ, ਅਸੀਂ ਠੀਕ ਨਹੀਂ ਹਾਂ। ਉਹ ਕਹਿਣ ਵਾਲੇ, ਖਾਬ ਵਿਖਾਉਣ ਵਾਲੇ, ਦਾਅਵੇ ਕਰਨ ਵਾਲੇ, ਨਾਰੇ ਵੇਚਣ ਵਾਲੇ, ਤੇ ਉਹ ਉਹਨਾਂ ਦਾ ਫਰਮਾਇਆ ਠੀਕ ਹੈ ਕਿ ਸਭ ਅੱਛਾ ਹੈ, ਸਭ ਠੀਕ ਹੈ। ਜੇ ਬੈਠੇ ਹੋ ਰਾਜ ਸਿੰਘਾਸਨ ਤੇ ਇਹੋ ਟੀਮ ਬਹੁਤ ਹੈ। ਜੇ ਇਸ ਪਾਸੇ ਬੈਠੇ ਹੋ ਥੱਲੇ ਖਾਟ ਵੀ ਕੋਈ ਨਹੀਂ, ਫਿਰ ਉਹ ਸਭ ਮਾੜਾ ਹੈ, ਸਭ ਠੀਕ ਨਾ ਹੈ। ਤੇ ਇਹਨਾਂ ਦੋਨਾਂ ਦੇ ਵਿਚਕਾਰ ਇਹ ਜਿਹੜੀ ਪਬਲਿਕ ਪਿਸ ਰਹੀ ਹੈ ਆ ਰਹੀ ਹੈ ਕਰਕੇ ਸਮਝ ਨਹੀਂ ਆਉਂਦੀ। ਜਿਵੇਂ ਕੱਪੜੇ ਨਹੀਂ ਧੋਈਦੇ ਸਾਬਣ ਦੇ ਨਾਲ, ਜਾਂ ਜਿਵੇਂ ਚੱਕੀ ਦਾ ਪਾਰਟ ਜਿਹੜਾ ਉਹ ਕਣਕ ਨੂੰ ਪੀਸਦਾ, ਜਾਂ ਜਿਵੇਂ ਦੋ ਕੰਧਾਂ ਰਲ ਜਾਣ ਦੇ ਵਿੱਚ ਜਿਹੜਾ ਉਹ ਬੰਦਾ ਪੀਸਿਆ ਜਾਂਦਾ। ਯਾਰ ਅਸੀਂ ਇੱਧਰੋਂ ਸਭ ਅੱਛਾ ਹੈ ਠਿਸ਼ੂ ਕਰਕੇ ਜਿਹੜਾ ਲਪਾਟ ਵੱਜਦੀ ਹੈ, ਇੱਧਰੋਂ ਆਵਾਜ਼ ਆਉਂਦੀ ਸਭ ਠੀਕ ਹੈ, ਠਿਸ਼ੂ ਕਰਕੇ ਜਿਹੜਾ ਤਾੜੀ ਵੱਜਦੀ ਹੈ ਤੇ ਵਿੱਚ ਮੱਛਰ ਤਰ੍ਹਾਂ ਮਾਰੀ ਜਾਂਦੀ ਆ ਆਵਾਜ਼। ਤੇ ਚੱਲ ਯਾਰ ਚੁੱਕ ਟੰਬਾ ਮੇਰੇ ਹੱਥ 'ਚ ਰੰਬਾ,
ਆਪਾਂ ਲੱਭੀਏ ਉਸ ਭਾਈ ਨੂੰ, ਉਸ ਗ੍ਰਾਮਰਦਾਨ ਨੂੰ, ਉਸ ਸੂਝਵਾਨ ਨੂੰ। ਉਸ ਨਾਲ ਵਿਚਾਰ ਵਟਾਂਦਰਾ ਕਰਨ ਦੀ ਲੋੜ ਨਹੀਂ, ਬਸ ਇੰਨਾ ਕਹਿਣਾ ਆਪਣੇ ਅਲਫਾਜ਼ ਵਾਪਸ ਲੈ ਕਿ ਸਭ ਅੱਛਾ ਹੈ, ਉਸ ਤੇ ਕਾਟਾ ਫੇਰ, ਸਭ ਠੀਕ ਹੈ, ਉਸ ਤੇ ਕਾਟਾ ਫੇਰ। 75 ਸਾਲ ਹੋ ਗਈ ਯਾਰ, ਇਹਨੂੰ ਕੱਢ ਦੇ ਗ੍ਰਾਮਰ ਦੇ ਵਿੱਚੋਂ, ਇਹਨੂੰ ਕੱਢ ਦੇ ਡਿਕਸ਼ਨਰੀ ਦੇ ਵਿੱਚੋਂ, ਸਾਡੇ ਕੋਲ ਜਾਨ ਛੁੱਟੇ ਯਾਰ, ਤਾਂ ਕਿ ਅਸੀਂ ਸੁਣਨ ਜੋਗੇ ਹੋਈਏ ਕਿ ਜੋ ਠੀਕ ਹੈ ਬਸ ਐਵੇਂ ਹੀ ਹੈ। ਘਬਰਾਈਏ ਨਾ, ਪਰੇਸ਼ਾਨ ਨਾ ਹੋਈਏ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?